ਬੜੇ ਦੁੱਖ ਹੁੰਦੇ ਨੇ ਉਹਨਾਂ ਲੱਗਦਿਆਂ ਦੇ ਜਿਹੜੇ ਔਖ 'ਚ ਕੰਡ ਕਰ ਜਾਵਣ। ਭਲਾ ਉਹ ਕੋਈ ਸੰਗਤ ਦੇ ਕਾਬਿਲ ਹੁੰਦੇ ਨੇ ਜਿਹੜੇ ਨਿੱਤ ਅਹਿਸਾਨ ਜਤਾਵਣ। ਚੰਗੇ ਸੱਜਣ ਅਹਿਸਾਨ ਜਤਾਈਂਦੇ ਨਹੀਂ, ਭਾਵੇਂ ਗਰਦਨ ਚਾ ਕਟਵਾਵਣ। ਉਹਨਾਂ ਕਬਰ ਤੇ ਫਾਤਿਹਾ ਕੀ ਪੜ੍ਹਨੀ ਜਿਹੜੇ ਜਿਉਂਦਿਆਂ ਨਜ਼ਰ ਨਾ ਆਵਣ। ਵਾਹ ਵਾਹ ਵਾਹ। ਸਾਨੂੰ ਆਖਣ ਲੋਕ ਪੰਜਾਬੀ, ਅਸਾਂ ਦਈਏ ਠੱਲ ਤੂਫਾਨ, ਅਸਾਂ ਯਾਰ ਨੂੰ ਬਾਹਾਂ ਮੰਨਦੇ, ਸਾਡੇ ਦਿਲ ਦੇ ਅੰਦਰ ਮਸੀਤ ਕਿ ਸਾਨੂੰ ਜਿੱਧਰ ਸੱਜਣ ਦਿਸ ਪਿਆ ਅਸੀਂ ਉਧਰ ਦਿੱਤੀ ਨੀਤ। ਸਾਨੂੰ ਜਿੱਧਰ ਸੱਜਣ ਦਿਸ ਪਿਆ ਅਸੀਂ ਉਧਰ ਦਿੱਤੀ ਨੀਤ। ਆਪਣੀ ਤੇ ਖੈਰ ਹੈ, ਤੁਹਾਡਾ ਦੋਸਤ ਬੜਾ ਪਰੇਸ਼ਾਨ ਹੈ। ਅੱਛਾ, ਅੰਜਮ ਅਸਲ ਉਹਨੇ ਨਾ ਗੱਲ ਇਹ ਆ, ਮੱਝਾਂ ਤੋਂ ਪੱਠਿਆਂ ਤੋਂ ਇਲਾਵਾ ਕਦੀ ਵੇਖਿਆ ਨਹੀਂ ਇਦਾਂ ਦਾ ਕੰਮ। ਵੈਸੇ ਉਹ ਡਰੀਆਂ ਡਰੀਆਂ ਅੱਖਾਂ ਵਿਚਾਰੇ ਦੀਆਂ ਵੈਸੇ ਹੀ ਹੁੰਦੀਆਂ ਵਿਚਾਰੇ ਦੀਆਂ। ਤੇ ਤੁਸੀਂ ਜੇ ਉਹਨੂੰ ਡਾਲੇ ਦੇ ਅੱਗੇ ਖੜਾ ਕੀਤਾ ਸੀ ਨਾ, ਤੇ ਉਹਨੂੰ ਇਹ ਵੀ ਨਹੀਂ ਸੀ ਪਤਾ ਲੱਗਦਾ ਸਟੈਂਡ ਤੇ ਮੋਟਰਸਾਈਕਲ ਖੜਾ ਕਰਨਾ ਹੀ ਨਹੀਂ ਕਰਨਾ। ਖਲੋਤਾ ਖਲੋਤਾ ਹੀ ਤਾਂ ਛੱਡਿਆ ਸੀ ਸਾਰੀਆਂ ਗੱਲਾਂ। ਜ਼ਿੰਦਗੀ ਦੇ ਤੰਗ ਹਾਲਾਤ ਦੇ ਵਿੱਚ ਬੰਦੇ ਚੰਗੇ ਚੰਗੇ ਫਸਦੇ ਰਹਿੰਦੇ, ਕਦੀ ਰਾਠ ਮਹਿਸੂਸ ਕਰਾਂਦੇ ਨਹੀਂ, ਦੁੱਖ ਜਲ ਕੇ ਵੀ ਹੱਸਦੇ ਰਹਿੰਦੇ। ਸਦਾ ਵਕਤ ਜ਼ਵਾਲ ਦਾ ਨਹੀਂ ਰਹਿੰਦਾ, ਦਾ ਨਾ ਇਹ ਦੱਸਦੇ ਰਹਿੰਦੇ। ਦਾ ਲੱਗਦੀ ਰਹਿੰਦੀ ਹੈ ਬਖਤਾਂ ਨੂੰ, ਬੰਦੇ ਉਜੜ ਕੇ ਵਸਦੇ ਰਹਿੰਦੇ। ਕੀ ਬਾਤ। ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਸਾਡੇ ਚੈਨਲ ਤੇ ਪੰਜਾਬੀ ਲਹਿਰ ਤੇ। ਅੱਜ ਦੇ ਇੱਕ ਹੋਰ ਵਲੌਗ ਦੇ ਵਿੱਚ ਤੁਹਾਡੇ ਨਾਲ ਰੂਬਰੂ। ਦੂਜਾ ਮੋਬਾਈਲ ਵੇਖਣਾ ਗਰਮ ਬੜਾ ਹੋ ਗਿਆ, ਰਿਕਾਰਡਿੰਗ ਕੀਤੀ ਹੈ। ਅੱਜ ਮੈਂ ਘਰ ਹੀ ਹਲੇ ਬਾਹਰ ਬੈਠਾ ਆਫਿਸ ਦੇ, ਤੇ ਅੱਜ ਦੋਸਤ ਮਿਲਣ ਆ ਰਹੇ ਨੇ ਕੁਝ ਸਾਡੇ ਮੇਰੇ ਕੋਲ। ਉਹਨਾਂ ਨਾਲ ਤੁਹਾਨੂੰ ਤੁਹਾਡੇ ਰੂਬਰੂ ਕਰਾਉਣਾ ਵੀ ਕੌਣ ਕੌਣ ਆ ਰਿਹਾ। ਇੱਕ ਬੜੀ ਸੋਹਣਾ ਸ਼ਾਇਰ ਆ ਰਿਹਾ, ਇੱਕ ਹੋਰ ਬਹੁਤ ਸੋਹਣਾ ਸ਼ਾਇਰ ਹੈ। ਉਹਨੂੰ ਆਪਾਂ ਸੁਣਦੇ ਘੱਟ ਹਾਂ, ਲੇਕਿਨ ਇੱਕ ਜਿਹੜਾ ਪਹਿਲਾ ਉਹ ਵਾਕਈ ਬਹੁਤ ਸੋਹਣਾ। ਤੇ ਉਹਨਾਂ ਦੀ ਸ਼ਾਇਰੀ ਨਾਲ ਵੀ ਤੁਹਾਨੂੰ ਲੁਤਫ ਅੰਦੋਜ਼ ਕਰਾਵਾਂਗੇ। ਤੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਇਹ ਸ਼ਾਹ ਜੀ ਨੇ ਸਾਡੇ ਜੀ, ਕੱਲਾ ਚਾਹ ਦਾ ਕੱਪ ਨਾ ਹੋਵੇ, ਗੱਪਸ਼ਪ ਹੋਵੇ, ਖੱਪ ਨਾ ਹੋਵੇ। ਇਹ ਸ਼ਾਹ ਜੀ ਸਾਡੇ ਕੋਲ ਆ ਗਏ ਆ। ਅੱਗੋਂ ਅੱਗੋਂ ਕੀ ਕਹਿੰਦੇ? ਸਾਹ ਤੂੰ ਨੇੜੇ ਬੈਠਾ ਹੋਇਆ, ਬੰਦਾ ਹੋਵੇ ਸੱਪ ਨਾ ਸੱਪ ਨਾ ਹੋਵੇ। ਵਾਹ। ਤੇ ਇੱਧਰ ਸਾਡੇ ਭਾਈ ਸਾਬਰ ਸਾਹਿਬ, ਸਾਬਰ ਢਿੱਲੋਂ, ਇਹ ਦੁਬਈ ਹੁੰਦੇ ਨੇ ਆਪਣੇ ਉੱਥੇ ਆਫਿਸ ਦੇ ਨਾਲ। ਜ਼ੁਬੈਰ ਆ, ਇੱਧਰ ਰਾਣਾ ਸਾਹਿਬ ਨੇ। ਤੇ ਬਾਕੀ ਗੱਲਾਂ ਬਾਤਾਂ ਵੀ ਆਪਾਂ ਕਰਦੇ ਹਾਂ। ਉਧਰੋਂ ਨੰਬਰ ਨਜ਼ਰ ਆਉਂਦਾ, ਫਿਰ ਫੋਨ ਬਹੁਤੇ ਆਉਣ ਲੱਗ ਪੈਂਦੇ ਨੇ, ਮੈਂ ਐਨ ਹੋ ਜਾ। ਇਹ ਵੀ ਨਾਲ ਪੰਗਾ ਹੈ ਨਾ, ਇਹ ਵੀ ਮਸਲਾ ਨਾ। ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਨਾ, ਤੇ ਕੀ ਆਪਾਂ ਕਰਨਾ ਕੀ ਨਹੀਂ ਕਰਨਾ। ਤੇ ਸ਼ਾਹ ਜੀ ਬਹੁਤ ਸ਼ੁਕਰੀਆ, ਸ਼ਾਹ ਜੀ ਹੁਣੀ ਸਾਡੇ ਕੋਲ ਆਏ ਨੇ। ਇਹ ਆਉਣ ਦੀ ਵੀਡੀਓ ਨਹੀਂ ਬਣ ਸਕੀ। ਤੇ ਉਹ ਉਧਰੋਂ ਮੁੰਡਾ ਜ਼ੈਨ ਹੈ ਇੱਕ ਨਾ ਆਪਣਾ ਦੋਸਤ, ਇਹਦਾ ਚੈਨਲ ਹੈ ਪਿੰਡਾਂ ਦੇ ਮੁੰਡੇ। ਬਿਲਕੁਲ ਮੈਂ ਵੇਖਦਾ ਰਹਾ। ਇਹ ਵੀ ਆ ਗਿਆ ਪਿੰਡਾਂ ਦੇ ਮੁੰਡੇ ਵਾਲਾ ਵੀ। ਇਹ ਜ਼ੈਨ ਭਾਈ ਫੇਰ ਵੈਲਕਮ ਤੁਹਾਨੂੰ। अस्सलाम वालेकुम। ਵਾਲੇਕੁਮ ਸਲਾਮ। ਕੀ ਹਾਲ ਚਾਲ? ਠੀਕ ਠਾਕ ਵਧੀਆ। ਸਲਾਮ ਵਾਲੇਕੁਮ ਜੀ, ਕੀ ਹਾਲ ਹੈ? ਠੀਕ ਹੋ? ਆ ਜਾਓ ਬੈਠੋ। ਮੈਂ ਕਿਹਾ ਮਸ਼ਹੂਰੀ ਤੁਹਾਡੀ ਦੂਰ ਦੂਰ ਤੱਕ ਹੈ ਸਰ। ਸਾਬਰ ਸਾਹਿਬ ਮਸ਼ਹੂਰੀ ਤੁਹਾਡੀ ਬਹੁਤ ਹੈ। ਹਾਂ ਜੋਈਆ ਸਾਹਿਬ ਬਿਲਕੁਲ ਠੀਕ। ਤੁਸੀਂ ਸੁਣਾਓ? ਠੀਕ ਠਾਕ। ਇਹਨਾਂ ਦਾ ਚੈਨਲ ਹੈ ਜੀ ਸੁੱਚੇ ਬੋਲ ਵਲੌਗਸ, ਤੇ ਇੱਧਰ ਆ ਪਿੰਡਾਂ ਦੇ ਮੁੰਡੇ। ਇਹ ਹੁਣੇ ਥੋੜੀ ਦੇਰ ਪਹਿਲਾਂ ਰਸਿਆਣੇ ਤੋਂ ਮੁੰਡਾ ਤੁਹਾਡੇ ਨਾ ਉਮਰ, ਉਹਦਾ ਫੋਨ ਸੀ ਮੈਨੂੰ ਆਇਆ। ਮੈਨੂੰ ਆਂਦਾ ਵੀ ਮੈਂ ਚੈਨਲ ਦਾ ਨਾਮ ਬਦਲਣਾ, ਵੀ ਕੀ ਹੋਣਾ ਚਾਹੀਦਾ। ਉਹਨੇ ਫਿਰ ਸੁਜੈਸ਼ਨਾਂ ਭੇਜੀਆਂ। ਫਿਰ ਮੈਂ ਆਂਦਾ ਵੀ ਪਿੰਡਾਂ ਦੇ ਵਲੌਗਸ। ਮੈਂ ਕਿਹਾ ਯਾਰ ਸਹੀ ਆ, ਤਕਰੀਬਨ ਤੂੰ ਬਣਾ ਲਾ। ਤੇ ਕਿਉਂਕਿ ਵਲੌਗਸ ਅੱਜ ਕੱਲ੍ਹ ਬਹੁਤ ਚੱਲਦੇ ਨੇ। ਕਿੰਨਾ ਕੁ ਸਫ਼ਰ ਪਿਆ ਤੁਹਾਨੂੰ? 30 ਕਿਲੋਮੀਟਰ। ਇੰਜਨ ਸਰੋਏ ਵਾਲਾ ਕੰਮ ਕੀਤਾ ਨਹੀਂ, ਟੋਟਲ ਮੈਂ ਗਿਆ ਟੋਟਲ। ਅੱਛਾ। ਆ 1 ਕਿਲੋਮੀਟਰ ਕੱਢ ਕੇ 29 ਹੋ ਗਿਆ। 29 ਹੋ ਗਿਆ। ਅੱਛਾ ਸ਼ਾਹ ਜੀ ਕੁਛ ਸੁਣਾਉਂਦੇ ਤੁਸੀਂ? ਆ ਗਿਆ ਮੁੰਡਾ ਆ ਗਿਆ ਵਿੱਚ। ਜੀ ਮੈਂ ਸੁਣਾਉਣਾ ਨਵਾਂ, ਕੋਈ ਹੋਰ ਸੁਣਾਉਣਾ ਤੁਹਾਨੂੰ। ਮਾਈਕ ਨਾਲ ਲਾ ਲਈ ਆਪਾਂ? ਮਾਈਕ ਲਾ ਲੈਂਦੇ ਹਾਂ ਮਾਈਕ ਲਾ ਲੈਣਾ, ਵਧੀਆ ਹੋਊਗਾ। ਆਉਣ ਦਿਓ ਫਿਰ। ਕੀ ਸੁਣਾਉਣ ਲੱਗੇ? ਬੜੇ ਦੁੱਖ ਹੁੰਦੇ ਨੇ ਉਹਨਾਂ ਲੱਗਦਿਆਂ ਦੇ ਜਿਹੜੇ ਔਖ 'ਚ ਕੰਡ ਕਰ ਜਾਵਣ। ਭਲਾ ਉਹ ਕੋਈ ਸੰਗਤ ਦੇ ਕਾਬਿਲ ਹੁੰਦੇ ਨੇ ਜਿਹੜੇ ਨਿੱਤ ਅਹਿਸਾਨ ਜਤਾਵਣ। ਚੰਗੇ ਸੱਜਣ ਅਹਿਸਾਨ ਜਤਾਈਂਦੇ ਨਹੀਂ, ਭਾਵੇਂ ਗਰਦਨ ਚਾ ਕਟਵਾਵਣ। ਉਹਨਾਂ ਕਬਰ ਤੇ ਫਾਤਿਹਾ ਕੀ ਪੜ੍ਹਨੀ
ਜਿਹੜੇ ਜਿਉਂਦਿਆਂ ਨਜ਼ਰ ਨਾ ਆਵਣ। ਵਾਹ 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 ਕੀ ਬਾਤ ਕੀ ਬਾਤ। ਉਹ ਕੱਲ ਹੋਇਆ ਨਾ ਉਹ ਰਕਸ਼ੇ ਵਾਲਾ ਵਕੂਆ ਹੋਇਆ, ਉਹ ਝੰਗ 'ਚ ਉਹ ਬੰਦੇ ਸੜ ਗਏ, ਜੀ ਆ ਉਹ ਸਿਲੰਡਰ ਜਿਹੜਾ ਹੈ ਸਿਲੰਡਰ ਫਟਿਆ ਫਟ ਜੀ। ਗਿਆ। ਜੀ ਤੇ ਆਂਦੇ ਵੀ ਉਹਨਾਂ ਤੇ ਆਗੂ ਕਿਸੇ ਨੇ ਨਹੀਂ ਪਾਈ। ਮੈਂ ਕਿਹਾ ਉਹਦਾ ਕਿਸੇ ਨੇ ਲਿਖਿਆ ਵੀ ਮਿੱਟੀ ਪਾਉਣ ਲਈ ਭੱਜ ਅੱਗੇ ਆਉਂਦੇ ਕਬਰ ਤੇ ਮਿੱਟੀ ਪਾਉਣ ਲਈ ਨਾ ਬੁੱਕ ਜੀ ਆ ਬੜੇ ਕਾਲੇ ਹੁੰਦੇ ਨੇ ਨਾ ਉਹ ਜਿਸ ਟਾਈਮ ਬੰਦਾ ਦਫਨਾ ਛੜੀ ਵੇ, ਲੇਕਿਨ ਮੁਸੀਬਤ ਦੇ ਵੇਲੇ ਤੁਹਾਨੂੰ ਪਤਾ ਹੈ ਹਮੇਸ਼ਾ ਲੋਕ ਜਿਹੜੇ ਨੇ ਨਸ ਜਾਂਦੇ ਨੇ। ਅੱਛਾ ਦੂਜਾ ਜ਼ਰੂਰ ਇੱਕ ਵਾਰੀ ਸੁਣਾ ਦਿਓ, ਕੀ ਸੀ ਤੁਹਾਡਾ ਦੂਸਰਾ ਸ਼ਾਇਰੀ? ਕੱਲਾ ਨਹੀਂ ਉਸ ਤੋਂ ਬਾਅਦ ਜਿਹੜਾ ਜੇ ਰੱਖੇ ਤਲਕ, ਹਾਂ ਉਹ ਹੈ ਕਿ ਜੇ ਰੱਖੇ ਤਲਕ ਤਾਂ ਤੇਰੀ ਮਰਜ਼ੀ, ਮੁਕਾ ਵੀ ਛੋੜੇ ਤਾਂ ਮਸਲਾ ਕੋਈ ਨਹੀਂ, ਦਿਲ ਦੇ ਕਾਗਜ਼ ਤੋਂ ਲਫ਼ਜ਼ ਸੰਗਤ, ਮਿਟਾ ਵੀ ਛੋੜੇ ਤਾਂ ਮਸਲਾ ਕੋਈ ਨਹੀਂ, ਵਫਾ करे से वफा करे सां, जे मेरा बन से तो तेरा बन सां, जे याद रखें तो मेहरबानी, भुला भी छोड़ें तो मसला कोई नहीं। वाह क्या बात क्या बात क्या बात है शाह जी। इधर पिंडा ਦਾ ਮੁੰਡਾ ਜ਼ੈਨ, ਜ਼ੈਨ ਤੈਨੂੰ ਕੁਝ ਆਉਂਦਾ? को थोड़ा बहुत तो ज़हन माइक बनाना दो। चाहिए। जी मैं माइक दे रहा हूँ। ਆਉਂਦਾ ਤੈਨੂੰ ਕੁਝ? ਕਬੱਡੀ ਵਾਲਾ ਹੁੰਦਾ ਜਿਹੜਾ ਕਮੈਂਟਰੀ। ਆਉਂਦੇ ਜਿਹੜੀ ਤੇਰੀ ਸਪੈਸ਼ਲਿਟੀ ਸੁਣਾਉਣ ਦੇ ਹੱਥ 'ਚ ਫੜੀ ਰੱਖ, ਕੋਈ ਨਹੀਂ ਖਾਇਆ। ਸਾਨੂੰ ਆਖਣ ਲੋਕ ਪੰਜਾਬੀ, ਅਸਾਂ ਦਈਏ ਠੱਲ ਤੂਫਾਨ, ਅਸਾਂ ਯਾਰ ਨੂੰ ਬਾਹਾਂ ਮੰਨਦੇ, ਸਾਡੇ ਦਿਲ ਦੇ ਅੰਦਰ ਮਸੀਤ, ਕਿ ਸਾਨੂੰ ਜਿੱਧਰ ਸੱਜਣ ਦਿਸ ਪਿਆ ਅਸੀਂ ਉਧਰ ਦਿੱਤੀ ਨੀਤ, ਸਾਨੂੰ ਜਿੱਧਰ ਸੱਜਣ ਦਿਸ ਪਿਆ ਅਸੀਂ ਉਧਰ ਦਿੱਤੀ ਨੀਤ। ਬਸ ਅੱਛਾ ਪਿੰਡਾਂ ਵਾਲਾ ਥੀਮ ਹੀ ਕੋਈ ਆਪਣਾ ਸੁਣਾ ਦੇ ਨਾ, ਜਿਹੜਾ ਤੇ ਚੈਨਲ ਦੇ ਵਿੱਚ ਚੱਲਦਾ ਵਾ, ਵਲੌਗ ਚੱਲਣ ਡਿਆ ਨਾ, ਵਲੌਗ ਦੇ ਵਿੱਚ ਆਪਣੇ ਚੈਨਲ ਦਾ ਨਾਮ ਦੱਸੀ, ਕਿਸ ਤਰ੍ਹਾਂ ਸ਼ੁਰੂ ਹੁੰਦਾ ਵੀਡੀਓ ਤੇ ਕੀ ਕੀ ਵਿਖਾਉਂਦੇ ਉਹਦੇ 'ਚ? ਪਿੰਡਾਂ ਦੇ ਮੁੰਡੇ ਸਾਡੇ ਚੈਨਲ ਦਾ ਨਾਂ ਹੈ, ਤੇ ਉਹਦੇ ਵਿੱਚ ਅਸੀਂ ਪੰਜਾਬ ਦੇ ਖਾਸ ਤੌਰ ਤੇ ਪਿੰਡ ਵਿਖਾਉਂਦੇ, ਜਿਹੜੇ ਪੁਰਾਣੇ ਪਿੰਡ ਨੇ ਉਹਨਾਂ ਦੀ ਤਰੀਕ ਦੇ ਉੱਪਰ, ਉਹਨਾਂ ਦੀ ਹਿਸਟਰੀ ਦੇ ਉੱਪਰ, ਕਿ ਪਿੰਡ ਕਿੱਦਾਂ ਆਬਾਦ ਹੋਇਆ, ਕਿਹੜੀਆਂ ਬਰਾਦਰੀਆਂ ਬੈਠੀਆਂ, ਲੋਕ ਪਿੱਛੋਂ ਚੜ੍ਹਦੇ ਪੰਜਾਬ 'ਚੋਂ ਜਾਂ ਜ਼ਿਆਦਾ ਜਦੋਂ ਬਾਹਰ ਆਬਾਦ ਹੋਈ ਹੈ ਉੱਧਰੋਂ ਸਿਆਲਕੋਟ ਵਾਲੀ ਸਾਈਡ ਤੋਂ ਲੋਕ ਆਏ, ਉਹਨਾਂ ਦੇ ਬਾਰੇ ਦੱਸੀ ਜਾਏ। 47 ਤੋਂ ਪਹਿਲਾਂ ਇਹਨਾਂ ਪਿੰਡਾਂ ਦੇ ਵਿੱਚ ਸਾਡਾ ਸੰਦਲਬਾਰ ਦਾ ਇਲਾਕਾ ਹੈ, ਤੇ ਜ਼ਿਆਦਾਤਰ ਲੋਕ ਇੱਧਰ ਮਤਲਬ ਨਾ ਉੱਧਰੋਂ ਆਏ ਨੇ ਇੰਡੀਆ 'ਚ ਜਾਂ ਬਾਹਰ ਆਬਾਦ ਹੋਣ ਵੇਲੇ ਨਾ, ਤੇ ਉਹਨਾਂ ਦਾ ਦੱਸੀਗਾ ਕਿਹੜੇ ਲੋਕ ਇੱਥੇ ਬੈਠੇ, ਮੁੜ ਕੇ ਪਿੰਡ 'ਚ ਹਾਜ਼ਰ ਪਿੰਡ ਦੀ ਕੋਈ ਮਸ਼ਹੂਰ ਗੱਲ, ਕੋਈ ਵੱਖਰੀ ਗੱਲ ਜਿਹੜੀ ਦੂਏ ਪਿੰਡਾਂ ਨਾਲ ਵੱਖਰੀ, ਹਰ ਪਿੰਡ ਦੀ ਕੋਈ ਨਾ ਕੋਈ ਗੱਲ ਹੁੰਦੀ, ਉਹਦੇ ਵਿੱਚ ਅਸੀਂ ਇੱਕ ਪਿੰਡ ਦੀ ਕਹਾਣੀ ਜੋੜ ਕੇ ਨਾ ਉਹ ਦੱਸੀ ਦੀ ਹੈ। ਤਜਰਬਾਤ ਵੀ ਥੋੜੇ ਜਿਹਾ ਦੱਸੋ ਵੀ ਤਜਰਬਾਤ ਦੇ ਬਾਰੇ ਵੀ, ਕਿਸੇ ਐਦਾਂ ਵੀ ਹੋਇਆ ਕਿਸੇ ਪਿੰਡ ਗਏ ਤੇ ਕੁੱਟ ਪੈ ਗਈ ਹੋਵੇ? ਨਹੀਂ ਕੁੱਟ ਤੇ ਨਹੀਂ ਪਈ, ਆਓ ਇਦਾਂ ਦੇ ਨਾ ਹਰ ਪਿੰਡ 'ਚ ਹੀ ਨਾ ਮੁਨਾਫਕਤ ਇੱਕ ਦੂਏ ਦੇ ਨਾਲ ਹੁੰਦਾ ਵਾ, ਲੱਗਦੀ ਹੁੰਦੀ ਹੈ ਹਰ ਪਿੰਡ 'ਚ। ਮੋਸਟਲੀ ਸਾਡੇ ਇੱਧਰ ਪਿੰਡਾਂ 'ਚ ਹੈ ਸਿਸਟਮ ਕਿ ਅਸੀਂ ਨਾ ਪਿੰਡ ਵੀਡੀਓ ਦੇ ਵਿੱਚ ਨਾ ਕੁਝ ਆਖਰ ਤੇ ਕੋਈ ਬੰਦਿਆਂ ਦੇ ਨਾਂ ਲੈਂਦੇ ਆ ਕਿ ਕੋਈ ਪਿੰਡ ਦਾ, ਕਿਉਂਕਿ ਹਰ ਜਗ੍ਹਾ ਹੁਣ ਫੈਸਲਾਬਾਦ ਦਾ ਨਾਂ ਲਈਏ ਤਾਂ ਇੱਥੇ ਦੀਆਂ ਕੋਈ ਮਸ਼ਹੂਰ ਸ਼ਖਸੀਅਤ ਹੋਣਗੀਆਂ, ਉਹਨਾਂ ਦਾ ਨਾਂ ਲੈਣਾ ਬਣਦਾ ਹੈ। ਮੈਂ ਚਨੋੜ ਚੱਲ ਜਾਈਏ ਤੇ ਸ਼ਾਹੀ ਦਾ ਨਾਂ ਲਈਏ ਤਾਂ ਫਿਰ ਸ਼ਾਹੀ ਨੇ ਗੁੱਸਾ ਕਰਨਾ ਹੀ ਹੈ। ਤੇ ਉਹ ਫਿਰ ਹੁੰਦਾ ਕਿ ਕਿਸੇ ਦਾ ਨਾਂ ਆ ਗਿਆ, ਕਿਉਂਕਿ ਸਾਰੇ ਹੁਣ ਸਾਨੂੰ ਤਾਂ ਨਹੀਂ ਪਤਾ ਉੱਥੋਂ ਦਾ ਕੌਣ ਹੈ, ਕਿਹੜਾ ਕਿਹੜਾ ਚੌਧਰੀ ਹੈ। ਆਹੋ ਤੇ ਉਹ ਅੱਜ ਕੱਲ੍ਹ ਦੇ ਹਰ ਘਰ 'ਚ ਚੌਧਰੀ ਹੈ ਪਿੰਡਾਂ 'ਚ, ਤੇ ਉਹ ਫਿਰ ਕਈਆਂ ਦੇ ਲੈ ਦੀ ਦੇ ਕਈਆਂ ਦੇ ਰਹਿ ਜਾਂਦੇ, ਉਹ ਬਾਅਦ 'ਚ ਬਹੁਤ ਕਾਲਾਂ ਮੈਸੇਜ ਵੀ ਤੂੰ ਇੰਝ ਕਰਦਾ ਤੂੰ ਇੰਝ ਕਰਦਾ ਯਾਰ। ਤੇ ਮੈਂ ਉਹ ਮੇਨ ਇਹੀ ਕਿ ਪਿੰਡ ਦੀ ਤਾਰੀਖ ਤੇ ਅਸੀਂ ਮੈਂ ਇਹੀ ਕਹਿੰਦਾ ਕਿ ਅਸੀਂ ਤਾਰੀਖ ਤੇ ਬਣਾਈ, ਕਿਸੇ ਦੇ ਘਰ ਤੇ ਜਾਂ ਕਿਸੇ ਦੇ ਨਾਵਾਂ ਤੇ ਨਹੀਂ ਬਣਾਈ, ਤੇ ਉਹ ਨਾਵਾਂ ਤੇ ਜ਼ਰਾ ਸ਼ੇਅਰ ਬਹੁਤੇ ਪੈ ਜਾਂਦੇ। ਅੱਛਾ ਨਾ ਇਸ ਵਾਸਤੇ ਲੈਂਦੇ ਹੋ। ਹਾਂ ਇਹ ਵੀ ਗ੍ਰੈਬ ਕਰਦਾ ਵੀ ਇੱਕ ਚੱਲਦੀ ਇਹ ਕੰਟੈਂਟ। ਬਾਕੀ ਨਾਂ ਲੈ ਕੇ ਨਾ ਤੇ ਫਿਰ ਉਹ ਲੋਕ ਬੜਾ ਪਸੰਦ ਕਰਦੇ ਨੇ, ਸਾਡੇ ਦਾਦੇ ਦਾ ਨਾਂ ਲਿਆ ਸੋ ਦਾਦੇ ਦੀ ਜਿੱਤੀ ਨਸਲ ਹੈ ਉਹ ਸਾਰੇ ਕਰਨਗੇ। ਉਹਨਾਂ ਨਜ਼ਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪਿਛਲੇ ਦਿਨ ਮਾਈਕ ਦਿਓ। ਮੇਰੇ ਨਾ ਬੜੇ ਪਿਆਰੇ ਦੋਸਤ ਹਨ ਸਗੀਰ ਅਬਾਸ, ਉਹ ਮੇਰੇ ਕੋਲ ਆਏ ਬੈਠੇ ਹਨ। ਉਹ ਨਾ ਸ਼ੁਰੂ ਵਿੱਚ ਨਾ ਪਹਿਲੇ ਉਹ ਬਾਬਿਆਂ ਦੇ ਇੰਟਰਵਿਊਜ਼ ਕਰਦੇ ਆਂ, ਉਹਨਾਂ ਤੋਂ ਸਟੋਰੀ ਸੁਣਦੇ ਆਂ ਸ਼ੁਰੂ ਵਿੱਚ। ਹੁਣ ਤੋਂ ਆਪਣਾ ਘੋੜਿਆਂ ਦੇ ਬਾਰੇ ਨਾ ਚੈਨਲ ਉਹਨਾਂ ਕਨਵਰਟ ਕਰ ਦਿੱਤਾ ਸੀ, ਘੋੜਿਆਂ ਦੀ ਵੀਡੀਓਜ਼ ਬਣਾਉਂਦੇ ਨੇ, ਉਹਨਾਂ ਦਾ ਸਾਰਾ ਵਿਖਾਉਂਦੇ ਨੇ, ਨੇਜ਼ਾਬਾਜ਼ੀ ਵਿਖਾਉਂਦੇ ਨੇ। ਉਹ ਸ਼ੁਰੂ ਦੱਸਦੇ ਪਿਆਨ ਵੀ ਕਿ ਯਾਰ ਨਾ ਸੀ ਜੀ ਕਿਸੇ ਪਿੰਡ ਜਾਣਾ ਤੇ ਇੰਟਰਵਿਊ ਕਰਨਾ ਕਿਸੇ ਬਾਬੇ ਦਾ ਨਾ, ਤੇ ਇੰਟਰਵਿਊ ਕਰਕੇ YouTube ਤੇ ਪੋਸਟ ਕਰ ਦੇਣਾ, Facebook ਤੇ ਵੀ ਪੋਸਟ ਕਰ ਦੇਣਾ। ਹੁਣ YouTube ਤੇ ਵਿਊ ਹੋਣਾ 70 80 90, ਯਕਦਮ ਜਿਹੜਾ ਨਾ ਉਹ ਵਿਊ ਜਿਹੜਾ ਕੋਈ ਮਹੀਨਾ ਇੱਕ ਗੁਜ਼ਰਨਾ 2 ਮਹੀਨੇ ਗੁਜ਼ਰਨੇ ਤੇ ਵਿਊਜ਼ ਜਿਹੜੇ ਨੇ ਨਾ ਉਹ 700-800 ਹੋ ਜਾਣਾ। ਅਸਾਂ ਨਾ ਉਹਨਾਂ ਨੂੰ ਤੁਹਾਡਾ ਫੋਨ ਕਰਕੇ ਦੱਸਣਾ ਵੀ ਯਾਰ ਕਿਆ ਬਾਤ ਹੈ ਤੁਹਾਡੀ ਵੀਡੀਓ ਤੇ ਨਾ 700-800 ਵਿਊ ਹੋ ਗਿਆ। ਅੱਗੋਂ ਉਹਨਾਂ ਦੱਸਣਾ ਬਾਬਾ ਮਰ ਗਿਆ ਤੇ ਅਸੀਂ ਸਾਰਾ ਟੱਬਰ ਹੀ ਉਹਦੀ ਵੀਡੀਓ ਵੇਖਦੇ ਪਏ। ਅਸੀਂ ਬੜਾ ਰਾਜੀ ਹੋ ਕੇ ਨਾ
ਬੜਾ ਖੁਸ਼ ਹੋ ਕੇ ਕਾਲ ਕਰਦੇ ਆਸੇ ਕਿ ਜਨਾਬ ਮੁਬਾਰਕ ਹੋਵੇ ਤੁਹਾਡੀ ਵੀਡੀਓ ਤੇ ਨਾ 700-800 ਵਿਊ ਹੋ ਗਿਆ। ਉਹਨਾਂ ਕੋ ਰੋਂਦੇ ਹੋਇਆ ਆਖਣਾ ਵੀ ਬਾਬਾ ਮਰ ਗਿਆ, ਸਾਰਾ ਟੱਬਰ ਬਹਿ ਕੇ ਤੁਹਾਡੀ ਵੀਡੀਓ ਵੇਖਦੇ ਪਏ। ਤੁਰ ਗਏ ਯਾਰ ਮੁਫਤਾਂ ਕਰ ਗਏ ਯਾਰ ਜ਼ਹਿਨ ਕੋਈ ਇਹਦਾ ਸੀਨ ਹੁੰਦਾ। ਇਸ ਤਰ੍ਹਾਂ ਸਾਡੇ ਨਾਲ ਬੜੇ ਵਾਕਿਆਤ ਹੋਏਗੇ। ਅੱਛਾ ਤੁਹਾਡੇ ਨਾਲ ਹੁੰਦੇ ਲੈ ਬਹੁਤ ਉਹ ਇਹ ਮਾਈਕ ਚ ਦੱਸੋ। ਨਹੀਂ ਮਾਈਕ ਹੈਗਾ ਮੇਰੇ ਕੋਲ। ਅੱਛਾ ਇਹ ਮਾਈਕ ਉਹ ਜਿਹੜੇ ਬਜ਼ੁਰਗ ਵੈਸੇ ਹੀ 85-90 ਸਾਲ ਦਾ ਇੰਟਰਵਿਊਜ਼ ਕਰੀਦੇ ਸੀ ਜੀ ਹਾਂ। ਤੇ ਉਹ ਪਤਾ ਲੱਗ ਜਾਂਦਾ ਵੀ ਇੰਨੀ ਕੁ ਉਮਰ ਹੈ ਤੇ 24 ਮਹੀਨੇ ਮੈਸੇਜ ਫੋਨ ਆ ਜਾਂਦਾ ਵੀ ਬਾਬਾ ਗਿਆ। ਬਾਬਾ ਨਿਕਲ ਗਿਆ। ਨਹੀਂ ਤੁਹਾਡੇ ਵੀ ਉਸ ਵੱਲ ਧਿਆਨ ਕੋਈ ਨਾ। ਨਹੀਂ ਉਹ ਤਾਂ ਖੈਰ ਚਲੋ ਵਿਊਜ਼ ਦਾ ਤੇ ਉਹਨੇ ਨਾ ਮੈਨੂੰ ਲੱਗਦਾ ਉਹ ਸਾਡੇ 30-35-40 ਹਜ਼ਾਰ ਵੈਸੇ ਹੁੰਦੇ ਆਲਰੇਡੀ ਤੁਹਾਡਾ 100-200 ਦਾ ਤੇ ਵਧਣ ਘਟਣ ਦਾ ਪਤਾ ਨਹੀਂ ਲੱਗਦਾ। ਤੁਹਾਡਾ ਕੋਈ ਸਾਡਿਆਂ ਨੂੰ ਪਤਾ ਲੱਗਦਾ ਕਿ ਇਹਨਾਂ ਦੇ 60-70 ਵਿਊ ਹੁੰਦੇ ਆ। ਅੱਛਾ ਇਸ ਤਰ੍ਹਾਂ ਵੀ ਹੋਇਆ ਜੀ ਹਾਂ। ਕਿਉਂ ਵੀ ਤੁਹਾਡੇ ਨਾਲ ਹੋਇਆ ਕਦੀ ਇਸ ਤਰ੍ਹਾਂ? ਮੈਂ ਭਾਜੀ ਬਹੁਤਾ ਨਾ ਬਾਬਿਆਂ ਦਾ ਕਰਦਾ ਨਹੀਂ ਆ। ਮੈਂ ਕਿਉਂਕਿ ਸਾਡਾ ਕੰਟੈਂਟ ਥੋੜਾ ਜਿਹਾ ਹੋਰ ਤਰ੍ਹਾਂ ਦਾ ਹੈ। ਉਹ ਬਾਬਿਆਂ ਵਾਲਾ ਤੁਸੀਂ ਸ਼ੁਰੂ ਤੋਂ ਮੇਨ ਦਾ ਕੀਤਾ, ਉਹ ਹੁਣ ਜਿਨ੍ਹਾਂ ਦੇ ਬਣ ਗਏ ਇਦਾਂ ਦੇ ਬਾਬੇ ਤੇ ਹੁਣ ਬਹੁਤੇ ਬਚੇ ਹੀ ਨਹੀਂ ਪਿੰਡਾਂ ਜਿਹੜੇ ਪੁਰਾਣੇ ਆ। ਤੇ ਇੱਕ ਦੋ ਵਾਰੀ ਹੋਇਆ, ਮਤਲਬ ਇੱਕ ਤੇ ਬਹੁਤਾ ਮੈਂ ਆਪਣੇ ਪਿੰਡ ਦਾ ਹੀ ਸੁਣਾਦਾ। ਉਦੋਂ ਅਸੀਂ ਨਵੇਂ ਸ਼ੁਰੂ ਇੱਕ ਦਾ ਅਸੀਂ ਕੀਤਾ ਇੰਟਰਵਿਊ ਤੇ ਉਹਦਾ ਤੀਜੇ ਚੌਥੇ ਦਿਨ ਐਕਸੀਡੈਂਟ ਹੋ ਗਿਆ। ਉਹਦੀਆਂ ਮਤਲਬ ਲੱਤਾਂ ਦੋਵੇਂ ਟੁੱਟ ਗਈਆਂ ਸੀ। ਉਹ ਮੁੰਡਾ ਭਾਈ ਸੀਗਾ ਜਵਾਨ ਜਿਹਾ ਹੀ, ਬਹੁਤਾ ਜਵਾਨ ਨਹੀਂ 40 ਸਾਲਾਂ ਦਾ। ਤੇ ਮੁੜ ਕੇ ਇੱਕ ਬਾਬਾ ਸੀ ਉਹਦਾ, ਉਹ ਵੀ ਸਾਡੇ ਪਿੰਡ ਦਾ, ਉਹਦਾ ਕੀਤਾ ਮਰ ਗਿਆ। ਤੇ ਉਹ ਲੋਕਾਂ ਕਿ ਵੀ ਇਹਨਾਂ ਨੇ ਜਿਹਦਾ ਕਰਨਾ ਨਾ ਉਹਦੀ ਕੋਈ ਸ਼ਹਿਰ ਟੁੱਟ ਜਾਣੀ ਜਾਂ ਕੋਈ ਨੁਕਸਾਨ ਹੋਣਾ। ਉਹ ਨਵੇਂ ਸੀ ਤੇ ਉਹ ਨਾ ਬੜਾ ਮਸ਼ਹੂਰੀ ਜੀ ਹੋ ਗਈ ਪਿੰਡ 'ਚ। ਵੀ ਆਂਦੇ ਜਿਵੇਂ ਆਂਦੇ ਨਾ ਵੀ ਆਹ ਨਹਿਰ ਹਰ ਸਾਲ ਬੰਦਾ ਲੈਂਦੀ। ਉਹ ਨਾ ਸਰਕਾਰ ਆਕਿਬ ਸਾਹਿਬ ਅਗਲੇ ਦਿਨ ਦੱਸਦੇ ਪਿਆ, ਤੁਹਾਨੂੰ ਪਤਾ ਹੀ ਹੈ ਉਹ ਸਾਈਕਲ ਕਰਦੇ ਨੇ। ਹਾਂ ਸਾਈਕਲ ਉਹ ਦੱਸਦੇ ਪਿਆ ਨਾ ਕਿ ਯਾਰ ਉਹ ਮੈਂ ਨਾ ਕਿਉਂਕਿ ਉਹਨਾਂ ਦਾ ਕੰਟੈਂਟ ਵੀ ਇਹੀ ਆ ਕਿ ਉਹ ਬਾਬਿਆਂ ਦੇ ਇੰਟਰਵਿਊਜ਼ ਕਰਦੇ ਨੇ ਤੇ ਕਿ ਹੁਣ ਮੈਂ ਜਿਸ ਟਾਈਮ ਨਿਕਲਦਾ ਨਾ ਤੇ ਕਿਸੇ ਪਿੰਡ ਵੜਦਾ ਤੇ ਲੋਕ ਆਦੇ ਨੇ ਬਾਬਾ ਲੁਕਾ ਲਓ ਆਇਆ ਬੰਦਾ ਨੇ। ਇਸੇ ਤਰ੍ਹਾਂ ਮੈਂ ਕਿਹਾ ਜ਼ੈਨ ਨੂੰ ਆਂਦੇ ਹੋਣੇ ਆ, ਇਹਨੂੰ ਇੰਟਰਵਿਊ ਲਿਓ ਬੰਦੇ ਲੈਂਦਾ ਜੇ। ਚਲੋ ਜੀ ਇੱਧਰ ਹੁਣ ਸਾਬਰ ਸਾਹਿਬ ਵਾਲਾ ਆਪਾਂ ਘੁਮਾਈਏ। ਜੀ ਹਾਂ ਸਾਬਰ ਸਾਹਿਬ ਤੋਂ ਪੋਇਟਰੀ ਸੁਣ ਲਓ ਜੀ। ਸਾਬਰ ਸਾਹਿਬ ਆ ਤੁਹਾਡੇ ਵੱਲ ਨੂੰ ਕੈਮਰਾ। ਸਾਬਰ ਸਾਹਿਬ ਵੈਲਕਮ ਤੁਹਾਨੂੰ ਜਨਾਬ ਅੱਜ ਦੇ ਵਲੌਗ 'ਚ। ਸਾਡੇ ਦੋਸਤ ਵੀ ਨੇ ਸਾਬਰ ਸਾਹਿਬ ਤੇ ਉਹ ਸਾਡੇ ਨਾ ਇੱਕ ਹੈ ਨੇ ਬੰਦਾ ਆਪਣੇ ਪਿੰਡ ਦਾ, ਆਂਦਾ ਬੇਟਾ ਮੁਕਤਸਰ ਤੇ ਜਾਮਿਆ ਗੱਲ ਸੁਣਾਓ। ਬਿਲਕੁਲ ਜੀ, ਅਸਲੇ ਹੁਣੇ ਵੀ ਜਾਮੇ ਜਿਹੜੀ ਸ਼ਾਇਰੀ ਅਸੀਂ ਬਰਦਾਸ਼ਤ ਕਰ ਸਕੀਏ ਨਾ ਉਹ ਮੁਕਤਸਰ ਤੇ ਜਾਮਿਆ। ਲੰਬੀ ਗੱਲ ਆਪਾਂ ਕਰੀਦੀ ਨਹੀਂ। ਇੱਕ ਮਸ਼ਹੂਰ ਰੁਬਾਈ ਇੱਕ ਠੀਕ ਹੈ ਵਾਲਾ ਸਾਹਿਬ ਉਹਨਾਂ ਨੇ ਮੈਂ ਯਾਦ ਕੀਤੀ ਸੀ, ਤੁਹਾਨੂੰ ਸੁਣਾਉਂਦੇ ਅੱਗੇ ਵੀ ਅਕਸਰ ਤੁਹਾਨੂੰ ਸੁਣਾਈ ਹੈ ਕਿ ਉਹਨਾਂ ਲਿਖਿਆ ਹੈ ਜੀ ਕਿ ਤਾਰਨਾ ਚਾਹਵੇ ਅੱਲਾ ਜਿਸ ਨੂੰ ਉਹਨੂੰ ਕੋਈ ਡੁਬੋ ਨਹੀਂ ਸਕਦਾ, ਤੇ ਮਾਂ ਦੀ ਕਦਰ ਕਰੇ ਨਾ ਜਿਹੜਾ ਬਨ ਵਲੀ ਉਹ ਨਹੀਂ ਸਕਦਾ। ਬਨ ਨਹੀਂ ਬਨ ਵਲੀ ਉਹ ਨਹੀਂ ਸਕਦਾ। ਅਤਰ ਕਿਤੇ ਜੇ ਖਾਲਸ ਹੋਵੇ ਹਿੰਗ ਵਿੱਚ ਸਮੋ ਨਹੀਂ ਸਕਦਾ। ਤੇ ਇਲਮ ਹੈ ਖਾਕੀ ਦੌਲਤ ਐਸੀ ਜਿਹਨੂੰ ਕੋਈ ਵੀ ਖੋ ਨਹੀਂ ਸਕਦਾ। ਆ ਚਾਰ ਗੱਲਾਂ ਜੀ, ਅਸੀਂ ਲੰਬੀ ਗੱਲ ਨਹੀਂ ਕਰਦੇ ਠੀਕ ਹੈ ਜੀ। ਆ ਸਾਨੂੰ ਨਾ ਮਸ਼ਹੂਰ ਕੀਤਾ ਕਿ ਅਸੀਂ ਬਹੁਤ ਲੰਬੀਆਂ ਨਜ਼ਮਾਂ ਸੁਣਾਈ ਦੀਆਂ, ਲੰਬੀਆਂ ਗਜ਼ਲਾਂ ਸੁਣਾਈ ਦੀਆਂ। ਆ ਕੋਈ ਗੱਲ ਨਹੀਂ ਐਸੀ ਹੈ ਠੀਕ ਹੈ, ਉਹ ਬਸ ਕਿਤੇ ਹੋ ਜਾਂਦਾ ਵਾਧਾ ਘਾਟਾ ਠੀਕ ਹੈ। ਅੱਛਾ ਉਹ ਆਪਣਾ ਸ਼ਾਹ ਜੀ ਪਹਿਲਾਂ ਗੱਲ ਤੁਸੀਂ ਸੁਣਾਉਂਦੇ ਨਾ, ਕੋਈ ਨਹੀਂ ਇੱਥੇ ਰਹਿਣ ਦਿਓ। ਤੁਸੀਂ ਸੁਣਾਉਂਦੇ ਨਾ ਵੀ ਉਹ ਸ਼ਾਇਰ ਵਾਲੀ ਵੀ ਸ਼ਾਇਰ ਭੱਜ ਜਾਂਦੇ, ਫਿਰ ਵਲੌਗ 'ਚ ਵੀ ਕੋਈ ਸੁਣਾ ਦੇ। ਨਹੀਂ ਮੈਂ ਉਹ ਆਦਾ ਪਿਆਸ ਉਹ ਵੀ ਜਿਵੇਂ ਤਾਰਫ ਹੋਇਆ ਨਾ ਭਾਈ ਦਾ ਤੇ ਮੈਂ ਆਖਿਆ ਵੀ ਮੁੜ ਮੈਂ ਵੀ ਇਹਦਾ ਸ਼ੇਰ ਰੱਖ ਲੈਣਾ ਕੋਈ ਢੂਡ ਕੇ ਨਾ, ਕੋਈ ਇਹਦੀ ਸ਼ਾਇਰੀ ਮੈਂ ਵੀ ਮੁੜ ਰੱਖ ਲੈਣੀ। ਜੇ ਨਾ ਸੁਣਾਈ ਤੇ ਮੁੜ ਮੈਂ ਵੀ ਇੰਝ ਸੁਣਾਣੀ ਹੈ ਵੀ ਉਹ ਕੋਈ ਦੋ ਬੰਦੇ ਆਨ ਨਾ ਤੋਂ ਬਨੇ ਜਾਂਦੇ ਆ, ਤੋਂ ਪਿਛਲਾ ਬੰਦਾ ਜਿਹੜਾ ਉਹਨੂੰ ਮਰਦਾ ਜਾਂਦਾ ਤਾਂ ਆਦਾ ਖਲੋ ਜਾ। ਉਹ ਕਿਸੇ ਪੁੱਛ ਲਿਆ ਸਕੇ ਯਾਰ ਕਿਉਂ ਮਰਦਾ ਜਾਂਦਾ ਤੇ ਕੀ ਹੋਇਆ ਸਕੇ ਭਾਈ ਆਪਣੇ ਹਿੱਸੇ ਦਾ ਸ਼ੇਰ ਸੁਣਾ ਲੈ, ਮੇਰੇ ਹਿੱਸੇ ਦਾ ਸੁਣਦਾ ਨਹੀਂ ਪਿਆ। ਜੇ ਭਾਈ ਜ਼ੁਬੈਰ ਮੈਨੇ ਇਹਦਾ ਸ਼ੇਰ ਸੁਣਾਇਆ ਤੇ ਮੈਂ ਵੀ ਮੁੜ ਸੁਣਾਉਣਾ ਹੀ ਨੇ। ਇਹਦੇ ਜੀ ਮੁਫਤੀ ਸਾਹਿਬ ਆ ਗਏ ਸਾਡੇ ਦੋਸਤ। ਮੁਫਤੀ ਸਾਹਿਬ ਵੈਲਕਮ। ਆ ਛੋਟਾ ਮੁਫਤੀ ਆ ਗਿਆ, ਪਹਿਲਾਂ ਆ ਕੇ ਬਹਿ ਗਿਆ ਯਾਰ। ਬੇਟਾ ਕੀ ਹਾਲ ਹੈ? ਮੁਫਤੀ ਸਾਹਿਬ ਕੀ ਹਾਲ ਚਾਲ? ਠੀਕ ਠਾਕ ਹੋ? ਮੁਫਤੀ ਸਾਹਿਬ ਬੜੇ ਛਾਪਰ ਬਨੇ। ਉਹ ਭਾਈ ਜੋ ਵਾਲੀ ਜਿਹੜੀ ਹੈ ਨਾ ਉਹ ਬ੍ਰੈਡ ਲਈ ਆ। ਮੈਂ ਕਹਿ ਰਿਹਾ ਚੂਰਨ ਵੇਚਣ ਦੇ। ਅੱਛਾ ਇਹ ਸਾਡੇ ਬਹੁਤ ਸੋਹਣੇ ਤੇ ਪਿਆਰੇ ਦੋਸਤ ਨੇ ਮੁਫਤੀ ਸਾਹਿਬ ਤੇ ਆ ਇਹਨਾਂ ਦੇ ਬੇਟੇ ਨੇ, ਇਹ ਮੇਰੇ ਮੁੰਡੇ ਦੇ ਕਲਾਸ ਫੈਲੋ ਨੇ। 버ਗਰ ਬਹੁਤੇ ਤੇ ਨਹੀਂ ਖਾਣ ਲੱਗ ਪਿਆ? ਨਹੀਂ ਛੋਟਾ ਗਲਾਸ ਫੈਲੋ। ਆ ਛੋਟਾ ਸੌਰੀ ਛੋਟਾ, ਇਹ ਵੱਡਾ 10 ਦੇ ਵਿੱਚ। ਹਾਂ
ਪਿਆਰ ਭਾਜੀ ਨਾਲ ਕੀ ਹੋਇਆ? ਪਿਆਰ ਹੋਇਆ ਪਿਆਰ ਲੱਗੀ ਸਮਝ? ਉਹ ਪਿਆਰ ਇਹ ਹੋਇਆ ਨਾ ਕਿ ਪਤਾ ਚੱਲਿਆ ਲੋਕਾਂ ਨੂੰ ਕਿ ਤੁਸੀਂ ਉਹਨਾਂ ਨੂੰ ਥੋੜਾ ਜਿਹਾ ਦੱਸਿਆ ਵੀ ਜਿਨ੍ਹਾਂ ਪਿਆਰ ਕੀਤਾ ਤੇ ਉਹ ਤੁਸੀਂ ਉਦੋਂ ਅਕਸ 'ਚ ਬੰਦ ਕੀਤਾ ਆ। ਠੀਕ ਹੈ ਜੀ। ਤੇ ਉਹ ਲੋਕਾਂ ਨੂੰ ਉਹ ਪਿਆਰ ਜਿਹੜਾ ਨਾ ਵਾਰੇ 'ਚ ਨਹੀਂ ਆਇਆ। ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਨਾ ਪਿਆਰ ਜਿਹੜਾ ਨਾ ਠੀਕ ਨਹੀਂ ਹੈਗਾ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਹੀ ਵਾਰੇ 'ਚ, ਤੁਸੀਂ ਤੁਹਾਡੇ ਵਾਸਤੇ ਚੰਗਾ ਨਹੀਂ। ਠੀਕ ਹੈ ਜੀ। ਆਪਣੀ ਤੇ ਖੈਰ ਹੈ, ਤੁਹਾਡਾ ਦੋਸਤ ਬੜਾ ਪਰੇਸ਼ਾਨ ਹੈ। ਅੱਛਾ ਅੰਜਮ ਅਸਲ ਉਹਨੇ ਨਾ ਗੱਲ ਇਹ ਆ, ਮੱਝਾਂ ਤੋਂ ਪੱਠਿਆਂ ਤੋਂ ਇਲਾਵਾ ਕਦੀ ਵੇਖਿਆ ਨਹੀਂ ਇਦਾਂ ਦਾ ਕੰਮ। ਵੈਸੇ ਉਹ ਡਰੀਆਂ ਅੱਖਾਂ ਵਿਚਾਰੇ ਦੀਆਂ ਵੈਸੇ ਹੀ ਹੁੰਦੀਆਂ ਵਿਚਾਰੇ ਦੀਆਂ। ਤੇ ਤੁਸੀਂ ਤੇ ਜੋ ਉਹਨੂੰ ਡਾਲੇ ਦੇ ਅੱਗੇ ਖੜਾ ਕੀਤਾ ਸੀ ਨਾ, ਤੇ ਉਹਨੂੰ ਇਹ ਵੀ ਨਹੀਂ ਸੀ ਪਤਾ ਲੱਗਦਾ ਸਟੈਂਡ ਤੇ ਮੋਟਰਸਾਈਕਲ ਖੜਾ ਕਰਨਾ ਹੀ ਨਹੀਂ ਕਰਨਾ। ਖਲੋਤਾ ਹੀ ਤਾਂ ਛੱਡਿਆ ਸੀ ਸਾਰੀਆਂ ਗੱਲਾਂ। ਉਹਨੂੰ ਪਤਾ ਸੀ ਬੜੀ ਖਤਰਨਾਕ ਕਿਸਮ ਦੀ ਵੀਡੀਓ ਬਣ ਰਹੀ ਆ ਮੇਰਾ। ਮੈਂ ਵੈਸੇ ਉਹਨੂੰ ਆਖਿਆ ਸੀ, ਮੈਂ ਕਿਹਾ ਗੱਲ ਇਹ ਆ ਅੰਜਮ ਧਿਆਨ ਨਾਲ ਚੱਲੀ, ਭਾਈ ਨਾਸਰ ਸਾਹਿਬ ਰਹੇ ਆ ਸਾਰੀ ਜ਼ਿੰਦਗੀ ਸ਼ਹਿਰ, ਤੂੰ ਪਿੰਡ ਚ ਰਿਹਾ ਹੈ। ਤੇ ਕਹਿੰਦਾ ਨਹੀਂ ਜੀ ਇਨਸ਼ਾਅੱਲਾ ਅੱਲਾ। ਉਹਨੂੰ ਵੀ ਚਾਅ ਸੀ ਬੜਾ ਜਲਦੀ ਜਿਹੜਾ ਨਾ ਲੋਕਾਂ ਦੀ ਨਜ਼ਰ ਚ ਆਉਣ। ਤੁਸੀਂ ਜਿਹੜਾ ਘੰਟੇ ਵਾਲਾ ਕੰਮ ਸੀ ਨਾ ਮਿੰਟ ਚ ਕਰਕੇ ਵਿਖਾਤਾ। ਲੋਕਾਂ ਦੀ ਨਜ਼ਰ ਪਹਿਲੇ ਸੀ, ਹੁਣ ਜੇ ਇਹਨਾਂ ਦੀ ਨਜ਼ਰ ਚ ਆ ਗਿਆ ਨਾ ਉਹ ਗਲਤ। ਮੈਂ ਕਿਹਾ ਜੀ ਅੱਲਾ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਤਾਲਾ ਹੁਣ ਦੱਸਣਗੇ ਉਹ ਕਿਸੇ ਤਰੀਕੇ ਨਾਲ ਜੀ। ਰਿਜ਼ਵਾਨ ਭਾਈ ਦਾ ਫੋਨ ਗਿਆ ਉਹਨਾਂ ਰਿਜ਼ਵਾਨ ਦਾ ਦੋਸਤ ਉਹਨਾਂ ਦਾ। ਨਹੀਂ ਮੈਨੂੰ ਨਵੇਂ ਨੰਬਰ ਤੋਂ ਮੈਨੂੰ ਜ਼ਫਰ ਨੂੰ ਮੈਂ ਪੁੱਛਿਆ ਨਾ ਭਾਈ ਨਾਸਰ ਦਾ ਫੋਨ ਨਾ ਜਿਹੜਾ ਨਾ WhatsApp ਨਹੀਂ ਚੱਲ ਰਿਹਾ, ਕੀ ਗੱਲ ਆ, ਖਰੀਅਤ ਹੈਗੀ ਹੈ? ਉਹਨੇ ਆਖਿਆ ਜੀ ਵੀ ਆਪਣਾ ਨਾ ਸਾਈਆਂ ਨੇ ਆਖਿਆ ਵੀ ਪਿਆਰ ਤੁਹਾਡੇ ਨਾਲ ਕਰਨਾ ਸੀ ਤੇ ਇੱਧਰ ਆਓ। ਉਹ ਫਿਰ ਨਾ ਜੀ ਉਹ ਕਹਿੰਦੇ ਜੀ ਪਿਆਰ। ਮੈਂ ਕਿਹਾ ਪਿਆਰ ਭੁਗਤਣ ਡੇ? ਕਹਿੰਦਾ ਨਹੀਂ ਭੁਗਤ ਲਿਆ। ਨਹੀਂ ਹਲੇ ਭੁਗਤਣਾ ਕੋਈ ਗੱਲ ਨਹੀਂ। ਖੈਰ ਚਲੋ ਕੋਈ ਗੱਲ, ਤੁਹਾਡੀ ਤੁਸੀਂ ਦੁਆ ਕਰ ਦਿਓ ਨਾ। ਕੋਈ ਇਹ ਦੁਆ ਨਾਲ ਕੰਮ ਨਹੀਂ ਚੱਲਣਾ ਚਾਹੀਦਾ, ਇਹ ਦੁਆ ਨਾਲ ਹੁੰਦਾ ਹੈ। ਹਰ ਕੰਮ ਦੁਆ ਨਾਲ ਹੀ ਹੁੰਦਾ। ਇਹ ਤਾਂ ਕਦੋਂ ਕਲਾਉਣਾ ਪੈਣਾ ਥੋੜਾ ਜਿਹਾ, ਤੇ ਇਨਸ਼ਾਅੱਲਾ ਹੋ ਜਾਊਗਾ। ਤੁਹਾਡੀ ਗੱਲ ਤੇ ਬਹੁਤ ਇhtiyat ਨਾਲ ਗੱਲ ਕਰਦੇ। ਇਨਸ਼ਾਅੱਲਾ ਤਾਲਾ ਇhtiyat ਤੇ ਸਦਕੇ ਜਾ ਭਾਈ ਯਾਰ। ਅਸਲ ਦੌਰ ਜਿਹੜਾ ਜਾਂਦਾ ਪਿਆ ਨਾ ਜੀ, ਇਹ ਹੈ ਹੀ ਇhtiyat ਦਾ ਜੀ। ਟੁੱਕਰ ਖਾਓ ਤਾਂ ਇhtiyat ਨਾਲ ਖਾਓ, ਦਵਾਈ ਖਾਓ ਤਾਂ ਇhtiyat ਨਾਲ ਖਾਓ, ਗੱਲ ਕਰੋ ਤਾਂ ਹੱਸੋ ਵੀ ਇhtiyat ਨਾਲ। ਕਿਹੜੀ ਯਾਦ ਹੱਸਣਾ ਜਿਹੜੇ ਜਦ ਹੱਸਣਾ ਹੈ। ਮੈਂ ਸਾਈਆਂ ਦੀ ਗੱਲ ਤੇ ਮੈਂ ਬਿਲਕੁਲ ਨਹੀਂ ਹੱਸਿਆ। ਹਾਂ ਨਹੀਂ ਬਲਕਿ ਕੋਸ਼ਿਸ਼ ਕਰਿਓ ਕੋਈ 2 ਅਥਰੂ ਕੱਢ ਦੋ। ਹਾਂ ਕੋਸ਼ਿਸ਼ ਕਰੋ ਵੀ ਸ਼ਾਇਦ ਚੂੰਡੀ ਵਡਾ ਕੇ ਕਢਾਓ ਜਿਸ ਤਰ੍ਹਾਂ ਕਢਾਓ। ਲਓ ਜੀ ਭਾਈ ਜਾਨ ਠੀਕ ਹੈ ਮੁਝਸੇ ਬਹੁਤ ਸ਼ੁਕਰੀਆ। ਇਹ ਤੁਹਾਡੇ ਵਾਸਤੇ ਕਿ ਜ਼ਿੰਦਗੀ ਦੇ ਤੰਗ ਹਾਲਾਤ ਦੇ ਵਿੱਚ ਬੰਦੇ ਚੰਗੇ ਫਸਦੇ ਰਹਿੰਦੇ, ਕਦੀ ਰਾਠ ਮਹਿਸੂਸ ਕਰਾਂਦੇ ਨਹੀਂ, ਦੁੱਖ ਜਲ ਕੇ ਵੀ ਹੱਸਦੇ ਰਹਿੰਦੇ। ਸਦਾ ਵਕਤ ਜ਼ਵਾਲ ਦਾ ਨਹੀਂ ਰਹਿੰਦਾ, ਦਾ ਨਾ ਇਹ ਦੱਸਦੇ ਰਹਿੰਦੇ, ਦਾ ਲੱਗਦੀ ਰਹਿੰਦੀ ਹੈ ਬਖਤਾਂ ਨੂੰ, ਬੰਦੇ ਉਜੜ ਕੇ ਵਸਦੇ ਰਹਿੰਦੇ। ਕੀ ਬਾਤ। ਤੁਸੀਂ ਘਬਰਾਣਾ ਨਹੀਂ ਸਾਈਆਂ ਦੀ ਮੁਹੱਬਤ ਤੇ।